ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਪਿਤਾ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਆਪਣੀ ਰੂਟੀਨ ਮੁਤਾਬਕ ਇਕੱਤਰਿਤ ਹੋਇਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੀ ਇਸ ਪਰਿਵਾਰਕ ਮੀਟਿੰਗ ਵਿੱਚ ਮੈਂ ਜੀ ਆਇਆਂ ਆਖਦਾ। ਸਤਸੰਗੀਓ, ਮੇਰੀ ਸਿਨੇਮਰ ਬੇਨਤੀ ਹੈ, ਇਹ ਜੋ ਲਿੰਕ YouTube ਦਾ, Facebook ਦਾ ਤੁਸੀਂ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਕਰਦੇ ਹੋ, ਇੰਨਾ ਫਰਜ਼ ਜ਼ਰੂਰ ਆਪਣਾ ਤੁਸੀਂ ਨਿਭਾਇਆ ਕਰੋ ਕਿ ਹਰੇਕ ਤੱਕ ਇਹ ਕੀਰਤਨ ਦਾ ਮੈਸੇਜ ਜ਼ਰੂਰ ਪਹੁੰਚੇ। ਇਹ ਮੇਰੀ ਬੇਨਤੀ ਹੈ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ ਨੇ ਤੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਪ੍ਰੋਗਰਾਮ, ਇਹ ਤੇ ਫਿਰ ਗੱਲ ਚੰਗੀ ਨਹੀਂ ਨਾ। ਇਹ ਮੇਰੀ ਬੇਨਤੀ, ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਇਸ ਵੇਲੇ ਜੁੜ ਰਹੇ ਹੋ, 5-5 10-10 ਥਾਵਾਂ ਤੇ ਇਹ ਪ੍ਰੋਗਰਾਮ ਦਾ ਲਿੰਕ ਸ਼ੇਅਰ ਕਰੋ ਤੇ ਅੱਗੇ ਉਹਨਾਂ ਨੂੰ ਵੀ ਕਹੋ ਕਿ 10-10 15-15 ਥਾਵਾਂ ਤੇ ਇਹ ਪ੍ਰੋਗਰਾਮ ਦਾ ਲਿੰਕ ਭੇਜੋ। ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਪਿਤਾ ਜੀ ਦੀ ਖੁਸ਼ੀ ਪ੍ਰਾਪਤ ਕਰ ਸਕਣ। ਔਰ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਰੋਜ਼ਾਨਾ ਇਸ ਚੈਨਲ ਦੇ ਉੱਤੇ ਤੁਹਾਨੂੰ ਜੋੜਨ ਵਾਸਤੇ ਨਵੇਂ ਮੈਂ ਕਲਿੱਪ ਪਾ ਰਿਹਾ। ਇਹ ਮੇਰੀ ਸਿਨੇਮਰ ਬੇਨਤੀ, ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਇੰਸਟਾਗ੍ਰਾਮ ਤੇ ਵੀ ਅਸੀਂ ਪੇਜ ਬਣਾਇਆ, ਸਾਡਾ ਨਾਮ ਭਰ ਕੇ ਫੋਲੋ ਕਰ ਸਕਦੇ ਹੋ। ਫੇਸਬੁੱਕ ਤੇ ਵੀ, ਟਵਿੱਟਰ ਤੇ ਵੀ। ਇਹ ਮੇਰੀ ਬੇਨਤੀ ਹੈ ਜੀ, ਤਾਂ ਕਰਕੇ ਮੈਂ ਇੱਕ ਅੱਧਾ ਮਿੰਟ ਇਹ ਲਾਇਆ ਕਿ ਇਹ ਬੜਾ ਜ਼ਰੂਰੀ ਸੁਣਿਆ ਕਿ ਸਾਰੀ ਸੰਗਤ ਰਲ ਮਿਲ ਕੇ ਇਹ ਪ੍ਰੋਗਰਾਮ ਦਾ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਤੋ ਆਓ ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਸਫਲਤਾ ਜਿਸ ਤਾਲੇ ਵਿੱਚ ਬੰਦ ਹੈ ਨਾ, ਉਹ ਤਾਲਾ 2 ਚਾਬੀਆਂ ਨਾਲ ਖੁੱਲਦਾ ਹੈ। ਹਰ ਬੰਦਾ ਅੱਜ ਸਫਲ ਹੋਣਾ ਚਾਹੁੰਦਾ ਹੈ, ਪਰ ਸਫਲਤਾ ਜਿਸ ਤਾਲੇ ਦੇ ਵਿੱਚ ਬੰਦ ਹੈ, ਉਹ ਤਾਲਾ 2 ਚਾਬੀਆਂ ਨਾਲ ਖੁੱਲਦਾ ਹੈ। ਇੱਕ ਹੈ ਸਖਤ ਮਿਹਨਤ ਤੇ ਦੂਜੀ ਚਾਬੀ ਹੈ ਦ੍ਰਿੜ ਸੰਕਲਪ, ਦ੍ਰਿੜ ਵਿਸ਼ਵਾਸ ਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਸ ਬੰਦੇ ਦੇ ਕੋਲ ਸਖਤ ਮਿਹਨਤ ਹੈ ਨਾ ਤੇ ਅੰਦਰ ਦ੍ਰਿੜ ਵਿਸ਼ਵਾਸ ਹੈ, ਫਿਰ ਸਫਲਤਾ ਉਹਦੇ ਕਦਮ ਚੁੰਮਦੀ ਹੀ ਚੁੰਮਦੀ ਹੈ। ਔਰ ਇੱਕ ਚੀਜ਼ ਕਦੀ ਵੀ ਜ਼ਿੰਦਗੀ 'ਚ ਭੁੱਲਿਓ ਨਾ, ਸਖਤ ਮਿਹਨਤ ਦੇ ਨਾਲ ਦ੍ਰਿੜ ਸੰਕਲਪ, ਦ੍ਰਿੜ ਵਿਸ਼ਵਾਸ ਦੇ ਨਾਲ ਅੰਮ੍ਰਿਤ ਵੇਲਾ ਵੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਕਨੈਕਟੀਵਿਟੀ ਵੀ ਜੁੜੀ ਹੋਵੇ। ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ ਅੰਦਰੋਂ ਨਾਤਾ ਜੁੜਿਆ ਹੋਵੇ, ਫਿਰ ਸਫਲਤਾ ਤੁਹਾਡੇ ਕਦਮ ਚੁੰਮੇਗੀ ਹੀ ਚੁੰਮੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਦੀ ਵੀ ਆਪਣੇ ਕੰਮ ਦੇ ਪ੍ਰਤੀ ਆਲਸ ਨਾ ਕਰੋ, ਕਦੀ ਵੀ ਆਪਣੇ ਕੰਮ ਦੇ ਪ੍ਰਤੀ ਆਲਸੀ ਨਾ ਬਣੋ। ਜਿਹੜਾ ਵੀ ਤੁਹਾਨੂੰ ਮਾਲਕ ਪਿਤਾ ਜੀ ਨੇ ਕੰਮ ਦਿੱਤਾ, ਉਸ ਕੰਮ ਦੇ ਵਿੱਚ ਸਖਤ ਮਿਹਨਤ ਤੇ ਦੂਜਾ ਦ੍ਰਿੜ ਵਿਸ਼ਵਾਸ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਫਿਰ ਮੈਂ ਦੁਹਰਾ ਰਿਹਾ, ਸਫਲਤਾ ਜਿਸ ਤਾਲੇ ਦੇ ਵਿੱਚ ਬੰਦ ਹੈ, ਉਹ ਤਾਲਾ 2 ਚਾਬੀਆਂ ਨਾਲ ਖੁੱਲਦਾ ਹੈ। ਇੱਕ ਸਖਤ ਮਿਹਨਤ ਦੇ ਨਾਲ ਤੇ ਦੂਜਾ ਦ੍ਰਿੜ ਵਿਸ਼ਵਾਸ, ਦ੍ਰਿੜ ਸੰਕਲਪ ਦੇ ਨਾਲ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਵਕਤ ਤੇ ਹਾਲਾਤ ਸਦਾ ਹੀ ਬਦਲਦੇ ਰਹਿੰਦੇ ਨੇ, ਵਕਤ ਵੀ ਹਾਲਾਤ ਵੀ ਸਦਾ ਹੀ ਬਦਲਦੇ ਰਹਿੰਦੇ ਨੇ, ਪਰ ਚੰਗੇ ਰਿਸ਼ਤੇ, ਚੰਗੇ ਦੋਸਤ ਕਦੀ ਵੀ ਬਦਲਦੇ ਨਹੀਂ। ਫਿਰ ਮੈਂ ਦੁਹਰਾ ਰਿਹਾ, ਵਕਤ ਤੇ ਹਾਲਾਤ ਸਦਾ ਹੀ ਬਦਲਦੇ ਰਹਿੰਦੇ ਨੇ, ਪਰ ਚੰਗੇ ਰਿਸ਼ਤੇ, ਅੱਛੇ ਰਿਸ਼ਤੇ, ਸੱਚੇ ਦੋਸਤ ਕਦੀ ਵੀ ਬਦਲਦੇ ਨਹੀਂ। ਇਹ ਮੇਰੀ ਬੇਨਤੀ ਹੈ, ਅਸੀਂ ਜਿਹੜੇ ਇਹ 3 ਤੋਂ 4 ਰੋਜ਼ ਪਰਿਵਾਰਕ ਮੈਂਬਰ ਜੁੜਦੇ ਆ ਨਾ, ਅਸੀਂ ਵੀ ਚੰਗੇ ਰਿਸ਼ਤੇ ਬਣਾਈਏ।
ਵਕਤ ਹਾਲਾਤ ਭਾਵੇਂ ਬਦਲ ਜਾਣ ਪਰ ਅਸੀਂ ਇੱਕ ਦੂਜੇ ਦੇ ਰਿਸ਼ਤਿਆਂ ਦੀ, ਇੱਕ ਦੂਜੇ ਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਦੀ ਕਦਰ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਤੇ ਹੋ ਗਈ ਦੁਨਿਆਵੀ ਗੱਲ। ਤੇ ਕਦੀ ਨੋਟ ਕਰਨਾ, ਵਕਤ ਹਾਲਾਤ ਭਾਵੇਂ ਬਦਲ ਜਾਣ ਪਰ ਜੇ ਤੁਸੀਂ ਸੱਚਾ ਰਿਸ਼ਤਾ ਜੋੜਿਆ ਹੋਏਗਾ ਨਾ ਗੁਰੂ ਰਾਮਦਾਸ ਜੀ ਦੇ ਨਾਲ, ਸੱਚਾ ਮਿੱਤਰ ਬਣਾਇਆ ਹੋਏਗਾ ਗੁਰੂ ਰਾਮਦਾਸ ਜੀ ਨੂੰ, ਬਾਬਾ ਦੀਪ ਸਿੰਘ ਜੀ ਨੂੰ, ਵਕਤ ਭਾਵੇਂ ਬਦਲ ਜਾਵੇ, ਹਾਲਾਤ ਭਾਵੇਂ ਬਦਲ ਜਾਣ, ਪਰ ਇਹ ਜਿਹੜੇ ਰਿਸ਼ਤੇ ਬਣੇ ਹੋਏ ਨੇ ਨਾ ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ, ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਨਾਲ, ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਕਦੀ ਬਦਲਦੇ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਇਸ ਕਰਕੇ, ਜਿਹੜੇ ਦੁਨਿਆਵੀ ਰਿਸ਼ਤੇ ਵੀ ਮਾਲਕ ਪਿਤਾ ਨੇ ਦਿੱਤੇ ਨੇ ਉਹ ਵੀ ਅੰਦਰੋਂ ਨਿਭਾਈਏ, ਜਿਹੜੀਆਂ ਡਿਊਟੀਆਂ ਲਾਈਆਂ ਨੇ ਗੁਰ ਪਰਮੇਸ਼ਰ ਸਾਈਂ ਨੇ ਉਹ ਵੀ ਅੰਦਰੋਂ ਨਿਭਾਈਏ, ਪਰ ਜਿਹੜਾ ਇੱਕ ਸੱਚਾ ਰਿਸ਼ਤਾ ਹੈ ਨਾ ਗੁਰੂ ਰਾਮਦਾਸ ਦੇ ਚਰਨਾਂ ਦੇ ਨਾਲ, ਉਹਨੂੰ ਜੋੜਨਾ ਵੀ ਨਾ ਭੁੱਲੀਏ। ਉਹ ਰਿਸ਼ਤਾ ਜੋੜਨਾ ਹੀ ਜੋੜਨਾ ਹੈ, ਉਸ ਰਿਸ਼ਤੇ ਵਿੱਚ ਪ੍ਰੇਮ ਵਧਾਉਣਾ ਹੀ ਵਧਾਉਣਾ ਹੈ। ਉਹ ਪ੍ਰੇਮ ਵਧੇਗਾ ਉਸ ਰਿਸ਼ਤੇ ਦੇ ਵਿੱਚ ਨਿਤਨੇਮ ਨਾਲ, ਬਾਣੀ ਨਾਲ, ਸਿਮਰਨ ਨਾਲ, ਅੰਮ੍ਰਿਤ ਵੇਲੇ ਨਾਲ, ਕੀਰਤਨ ਦੇ ਨਾਲ, ਸੰਗਤ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ। ਇਹ ਰਿਸ਼ਤੇ ਦੇ ਪ੍ਰੇਮ ਨੂੰ ਹੋਰ ਵਧਾਈਏ, ਕਿਉਂਕਿ ਜਿਸ ਵਕਤ ਬਦਲ ਜਾਂਦਾ ਹੈ, ਹਾਲਾਤ ਬਦਲ ਜਾਂਦੇ ਨੇ, ਉਸ ਵਕਤ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਬਣਾਇਆ ਹੋਇਆ ਰਿਸ਼ਤਾ ਨਹੀਂ ਜੇ ਬਦਲਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਔਰ ਬੜੀ ਕੰਮ ਆਏਗੀ। ਔਰ ਮੇਰਾ ਇੱਕ ਸੁਭਾਅ ਹੈ, ਜਿੱਥੋਂ ਵੀ ਮੈਨੂੰ ਚੰਗੀਆਂ ਚੰਗੀਆਂ ਗੱਲਾਂ ਮਿਲਦੀਆਂ ਮੈਂ ਉਹਨਾਂ ਗੱਲਾਂ ਦੀ ਇੱਕ ਮਾਲਾ ਬਣਾ ਕੇ ਤੁਹਾਡੇ ਤੱਕ ਪਹੁੰਚਾ ਦੇਣਾ। ਇੱਕ ਇੱਕ ਮੋਤੀ ਇਕੱਠਾ ਕਰਕੇ ਮਾਲਾ ਬਣਾ ਕੇ ਤੁਹਾਡੇ ਤੱਕ ਮੈਂ ਪਹੁੰਚਾਉਣਾ ਇਹ ਗੱਲਾਂ, ਤੇ ਇਹ ਗੱਲਾਂ ਦਾ ਪੂਰਾ ਲਾਭ ਲਿਆ ਕਰੋ। ਅਗਲੀ ਗੱਲ ਵੀ ਨਾ ਬੜੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਚੰਗੇ ਵਿਅਕਤੀ ਨੂੰ ਸਮਝਣ ਦੇ ਲਈ ਚੰਗਾ ਹਿਰਦਾ ਹੋਣਾ ਚਾਹੀਦਾ। ਜਿਹੜਾ ਕੋਈ ਸਵੱਛ ਹਿਰਦੇ ਦਾ ਵਿਅਕਤੀ ਹੈ ਨਾ, ਉਹਨੂੰ ਸਮਝਣ ਵਾਸਤੇ ਸਵੱਛ ਹਿਰਦਾ ਹੋਣਾ ਚਾਹੀਦਾ ਹੈ। ਚੰਗੇ ਵਿਅਕਤੀ ਨੂੰ ਸਮਝਣ ਵਾਸਤੇ ਚੰਗਾ ਹਿਰਦਾ ਹੋਣਾ ਚਾਹੀਦਾ ਹੈ, ਨਾ ਕਿ ਚੰਗਾ ਦਿਮਾਗ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਮੈਂ ਦੁਹਰਾ ਰਿਹਾ, ਜਿਹੜਾ ਬੰਦਾ ਬੜਾ ਹੀ ਚੰਗਾ ਹੈ, ਸਾਫ਼ ਦਿਲ ਏ, ਕੋਮਲ ਦਿਲ ਏ, ਬੰਦਗੀ ਦੇ ਮਾਰਗ ਤੇ ਤੁਰਿਆ ਹੋਇਆ ਹੈ, ਜਿਹੜਾ ਪਿਆਰਿਓ ਹਰ ਵੇਲੇ ਬਸ ਆਹੀ ਸੋਚਦਾ ਕਿ ਮੈਂ ਉਹ ਕੰਮ ਕਰਾਂ ਜਿਹੜੇ ਮੇਰੇ ਗੁਰੂ ਪਿਤਾ ਪਰਮੇਸ਼ਰ ਜੀ ਨੂੰ ਚੰਗੇ ਲੱਗਦੇ ਨੇ, ਇਹੋ ਜਿਹੇ ਵਿਅਕਤੀ ਨੂੰ ਸਮਝਣ ਦੇ ਲਈ ਅੱਛਾ ਦਿਮਾਗ ਨਹੀਂ, ਅੱਛਾ ਹਿਰਦਾ ਹੋਣਾ ਚਾਹੀਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕਿਉਂਕਿ ਦਿਮਾਗ ਹਮੇਸ਼ਾ ਤਰਕ ਕਰੇਗਾ ਤੇ ਹਿਰਦਾ ਹਮੇਸ਼ਾ ਪ੍ਰੇਮ ਭਾਵ ਦਿਖਾਏਗਾ। ਪ੍ਰੇਮ ਭਾਵ ਵਾਲੇ ਹਿਰਦੇ ਨੂੰ ਸਮਝਣ ਲਈ ਪ੍ਰੇਮ ਭਾਵ ਵਾਲਾ ਹੀ ਹਿਰਦਾ ਚਾਹੀਦਾ ਹੈ। ਤੇ ਜੇ ਪ੍ਰੇਮ ਭਾਵ ਵਾਲੇ ਬੰਦੇ ਦੇ ਸਾਹਮਣੇ ਜਾ ਕੇ ਤੁਸੀਂ ਤਰਕ ਦੀਆਂ ਗੱਲਾਂ ਕਰੋਗੇ, ਦਿਮਾਗ ਦੀਆਂ ਗੱਲਾਂ ਕਰੀ ਜਾਓਗੇ, ਤੇ ਫਿਰ ਪਿਆਰਿਓ ਉਹ ਗੱਲ ਨਹੀਂ ਜੇ ਬਣਨੀ। ਇਹ ਮੇਰੀ ਬੇਨਤੀ ਹੈ, ਚੰਗੇ ਵਿਅਕਤੀ ਨੂੰ ਸਮਝਣ ਦੇ ਲਈ ਚੰਗਾ ਦਿਮਾਗ ਨਹੀਂ, ਚੰਗਾ ਹਿਰਦਾ ਹੋਣਾ ਚਾਹੀਦਾ, ਕਿਉਂਕਿ ਚੰਗਾ ਦਿਮਾਗ ਹਮੇਸ਼ਾ ਤਰਕ ਕਰਦਾ ਤੇ ਚੰਗੇ ਹਿਰਦੇ ਵਿੱਚੋਂ ਹਮੇਸ਼ਾ ਪ੍ਰੇਮ ਭਾਵ ਨਿਕਲਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ, ਅਭਿਮਾਨ ਦੀ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ। ਅਭਿਮਾਨ 'ਚ ਵੀ ਤਾਕਤ ਹੁੰਦੀ ਹੈ, ਹੰਕਾਰ 'ਚ ਵੀ ਤਾਕਤ ਹੁੰਦੀ ਹੈ, ਪਰ ਇਹ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ। ਫਿਰ ਸੁਣ ਲਓ, ਅਭਿਮਾਨ ਦੀ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ, ਪਰ ਨਿਮਰਤਾ ਇਹ ਵੀ ਘੱਟ ਸ਼ਕਤੀਸ਼ਾਲੀ ਨਹੀਂ ਹੁੰਦੀ।
ਨਿਮਰਤਾ ਦੀ ਤਾਕਤ ਸਧਾਰਨ ਇਨਸਾਨ ਨੂੰ ਵੀ ਫਰਿਸ਼ਤਾ ਹੀ ਬਣਾ ਦਿੰਦੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਅਭਿਮਾਨ ਦੀ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾਉਂਦੀ ਏ, ਪਰ ਨਿਮਰਤਾ ਦੀ ਤਾਕਤ ਸਧਾਰਨ ਇਨਸਾਨ ਨੂੰ ਵੀ ਫਰਿਸ਼ਤਿਆਂ ਦੀ ਲਾਈਨ ਦੇ ਵਿੱਚ ਲਿਆ ਕੇ ਖੜਾ ਕਰ ਦਿੰਦੀ ਹੈ। ਇਸ ਕਰਕੇ ਮੇਰੀ ਸਨਿਮਰ ਬੇਨਤੀ ਹੈ ਪਿਆਰਿਓ, ਯਤਨ ਕਰੀਏ ਆਪਣੇ ਹਰ ਕੰਮ ਦੇ ਵਿੱਚ ਨਿਮਰਤਾ ਦਾ ਪਹਿਰਾ ਰੱਖੀਏ। ਤੇਰੇ ਬੋਲਾਂ 'ਚ ਨਿਮਰਤਾ, ਤੇਰੇ ਚੱਲਣ 'ਚ ਨਿਮਰਤਾ, ਤੇਰੇ ਅਰਦਾਸ 'ਚ ਖਲੋਣ 'ਚ ਨਿਮਰਤਾ, ਤੇਰੇ ਗੱਡੀ ਚਲਾਉਣ 'ਚ ਨਿਮਰਤਾ, ਕੀਰਤਨ ਕਰਨ 'ਚ ਨਿਮਰਤਾ, ਕੀਰਤਨ ਸੁਣਨ 'ਚ ਨਿਮਰਤਾ, ਹਰ ਕੰਮ ਦੇ ਵਿੱਚ ਬਸ ਨਿਮਰਤਾ ਦਾ ਗਹਿਣਾ ਪਾ ਕੇ ਰੱਖਿਓ। ਔਰ ਮੈਂ ਸੱਚ ਕਹਿ ਰਿਹਾ, ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਨੇ, ਕਹਿੰਦੇ ਜਿਸ ਬੰਦੇ ਦੇ ਕੋਲ ਨਿਮਰਤਾ ਹੈ ਨਾ, ਉਹਦੇ ਕੋਲ ਬਾਕੀ ਦੇ ਗੁਣ ਆਪੇ ਹੀ ਤੁਰੇ ਆਉਂਦੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਸ਼ਬਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ 735 ਨੰਬਰ ਅੰਗ ਦੇ ਉੱਤੇ ਦਰਜ ਇਹ ਸ਼ਬਦ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਆਓ ਇਹ ਸ਼ਬਦ ਦਾ ਗਾਇਨ ਰਲ ਮਿਲ ਕੇ ਕਰੀਏ। ਕੋਈ ਰਸਨਾ ਮੰਝੀ ਨਾ ਰਹੇ, ਸਾਰੀ ਸੰਗਤ ਪਿਆਰ ਚ ਕਿਰਪਾ ਕਰਿਓ ਜੀ। ਹਰ ਕੀ ਵਡਿਆਈ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਬੋਲੋ ਜੀ, ਹਰ ਕੀ ਵਡਿਆਈ ਹਰ ਕੀ ਵਡਿਆਈ। ਬੋਲੋ ਜੀ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਨਿਮਾਣਿਆ ਮਾਣ ਦੇਵਾਏ, ਨਿਮਾਣਿਆ ਮਾਣ ਦੇਵਾਏ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਨਿਮਾਣਿਆ ਮਾਣ ਦੇਵਾਏ। ਹਰ ਨਿਮਾਣਿਆ ਮਾਣ ਦੇਵਾਏ। ਹਰ ਕੀ ਵਡਿਆਈ ਪੜੋ, ਹਰ ਕੀ ਵਡਿਆਈ। ਸਾਰੇ ਬੋਲੋ ਜੀ, ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ।
ऊंच भगवाना। पढ़ो सारे जी। तुमरी महिमा बरन न सको, तू ठाकुर ऊंच भगवाना। हर निमाणिया माण देवाए, हर निमाणिया माण देवाए। हर की वडियाई, बोलो जी, हर की वडियाई। सारे कृपा करो। हर की वडियाई देखो संतो, हर निमाणिया माण देवाए। हर की वडियाई देखो संतो, हर निमाणिया माण देवाए। गुरु रामदास जी सारे आखों ने धन बाबा। दीप सिंह जी। मैं हर हर नाम कर सोई, मैं हर हर नाम कर सोई। मैं हर हर नाम तर सोई, मैं हर हर नाम तर सोई। ज्यों पावे त्यों राख मेरे साहिब, मैं तुझ बिन अवर न कोई। ज्यों पावे त्यों राख मेरे साहिब, मैं तुझ बिन अवर न कोई। हर निमाणिया माण देवाए, हर निमाणिया माण देवाए। हर की वडियाई, पढ़ो हर की वडियाई। सारे प्यार नाल हर की वडियाई देखो संतो, हर निमाणिया माण देवाए। हर की वडियाई देखो संतो, हर निमाणिया माण देवाए।
प्यार नाल आखने जी धन बाबा दीप सिंह जी। मैं ताण दी बाण तू है मेरे स्वामी मैं तुझे आगे अरदास मैं ताण दी बाण तू है मेरे स्वामी मैं तुझे आगे अरदास मैं होर थां नहीं जिस पे करूं विनंती मेरा दुख सुख तुझ ही पासे मैं होर थां नहीं जिस पे करूं विनंती मेरा दुख सुख तुझ ही पासे हर निमाणिया माण देवाए हर निमाणिया माण देवाए हर की वडियाई पढ़ो हर की वडियाई सारे हर की वडियाई देखो संतो हर निमाणिया माण देवा करो कृपा हर की वडियाई देखो संतो हर निमाणिया माण देवा निमाणिया माण देवाए हर निमाणिया माण देवाए हर की वडियाई हर की वडियाई हर की वडियाई देखो संत हर निमाणिया माण देवाए हर की वडियाई देखो संतो हर निमाणिया माण देवाए धन गुरु रामदास जी सारे आखो धन बाबा दीप सिंह जी। विच्चे धरती विच्चे पानी विच कासट अगन तरीचे विच्चे धरती विच्चे पानी विच कास्ट अगन तरीचे बकरी सिंह एक ते थाए राखे मन हर जप ब्रह्म पौ दूर कीचे
देवाए हर निमाणिया मान देवाए हर की वडियाई हर की वडियाई देखो संतो हर निमाणिया मान देवाए हर की वडियाई देखो संतो हर निमाणिया मान देवाए निमाणिया मान देवाए हर निमाणिया मान देवाए गई बहोड़ बंदी छोड़ निरंकार दुखदारी कर्म न जाना धर्म न जाना लोभी माया तारी नाम पर्यो भगत गोविंद काए राखो पैज तुम्हारी हर जियो निमाणिया तू मान हर जियो निमाणिया तू मान तन गुरु छेवें पातशाह तन गुरु छेवें पातशाह गुरु छेवें पातशाह धन गुरु छेवें पातशाह ऐसी लाल तुझ बिन कौन करे हो गरीब निवाज गुसैया मेरा गरीब निवाज गुसैया मेरा मेरा माथे शत्र तरे जां की शोत जगत को लागे ता पर तू ही टरे नीचे ऊंच करे मेरा गोविंद काहू ते ना डरे नाम देव कबीर तिलोचन सदना सैन तरे कह रविदास सुन रे संतो हर जियो ते सबे सरे निमाणिया तू मान 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 जिस नीच को कोई न जाने नाम जपतियो चौकुंट माने निमाणिया तू मान निमाणिया निमाणिया तू मान निमाणिया तू मान निमाणिया तू मान तन गुरु छेवें पातशाह तन गुरु छेवें पातशाह धन गुरु छेवें पातशाह धन गुरु छेवें पातशाह तन गुरु छेवें पातशाह तन गुरु छेवें पातशाह धन गुरु छेवें पातशाह तन गुरु छेवें पातशाह अकाल तखत दे अमाल का अकाल तखत दे अमाल का अकाल
कुदरत को कुर्बान तेरी कुदरत को कुर्बान हर की वडियाई पढ़ो हर की वडियाई देखो संतो हर ने माणिया मान देवाए हर की वडियाई देखो संतो हर ने माणिया मान देवाए हर ने माणिया मान देवाए हर ने माणिया मान देवाए हर की वडियाई देखो संतो हर ने माणिया मान देवाए हर की वडियाई देखो संतो हर ने माणिया मान देवाए वाहिगुरु 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 सारे वाहिगुरु 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 सारे वाहिगुरु 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 हाजरी सारे वाहिगुरु 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 जेड़ा जिथे जिथे बैठा जुड़ जाओ वाहिगुरु 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 की वडियाई हर की वडियाई
ਮਾਣਿਆ ਮਾਣ ਦੇਵਾਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬੇਅੰਤ ਗੁਣ ਨੇ, ਬੇਅੰਤ। ਥੋੜੇ ਦਿਨਾਂ ਤੋਂ ਪਿਤਾ ਜੀ ਦੀਆਂ ਵਡਿਆਈਆਂ ਦੇ ਸਾਰੇ ਪ੍ਰਕਰਨ ਚੱਲ ਰਹੇ। ਬੇਅੰਤ ਗੁਣਾਂ ਦੇ ਮਾਲਕ ਨੇ ਛੇਵੇਂ ਪਾਤਸ਼ਾਹ ਮੇਰੇ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ। ਨਿਰੰਕਾਰ ਦਾਤੇ ਨੇ, ਨਿਰੰਕਾਰ। ਬੇਅੰਤ ਗੁਣਾਂ ਦੇ ਵਿੱਚੋਂ ਇਹ ਵੀ ਬੜਾ ਪਿਆਰਾ ਗੁਣ ਹੈ ਛੇਵੇਂ ਪਾਤਸ਼ਾਹ ਦਾ। ਪਤਾ ਕਿਹੜਾ ਗੁਣ? ਨਿਮਾਣਿਆਂ ਨੂੰ ਮਾਣ ਦੇਣ ਵਾਲਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜੇ ਕੋਈ ਨਿਮਾਣਾ ਬਣ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ ਨਾ, ਸਤਿਗੁਰੂ ਉਹਨੂੰ ਇੰਨਾ ਮਾਣ ਦਿੰਦੇ ਨੇ, ਇੰਨਾ ਮਾਣ ਦਿੰਦੇ ਨੇ ਕਿ ਕੱਲੀ ਉਹਦੀ ਝੋਲੀ ਨਹੀਂ ਭਰਦੇ, ਉਹਨੂੰ ਵੀ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਬੜਾ ਮਾਣ। ਕੋਈ ਵੀ ਤੁਸੀਂ ਜ਼ਿਕਰ ਲੈ ਲਓ, ਨਿਮਾਣਿਆਂ ਨੂੰ ਇੰਨਾ ਮਾਣ ਦਿੱਤਾ, ਇੱਥੋਂ ਤੱਕ ਮਹਾਰਾਜ ਜੀਆਂ ਨੇ ਪੂਰਨਾ ਪਾ ਦਿੱਤਾ ਕਿ ਮੇਰਾ ਪ੍ਰੇਮ ਵਾਲਾ, ਮੇਰਾ ਨਿਮਾਣੇ ਮਨ ਵਾਲਾ ਸਿੱਖ ਜਦੋਂ ਕੋਈ ਚੀਜ਼ ਪ੍ਰਵਾਨ ਕਰੇਗਾ, ਉਦੋਂ ਮੇਰੇ ਕੋਲ ਇਹ ਚੀਜ਼ ਪ੍ਰਵਾਨ ਹੋਏਗੀ। ਭਾਈ ਕੱਟੂ ਵਾਲੀ ਗੱਲ ਕਿਸੇ ਕੋਲੋਂ ਲੁਕੀ ਤੇ ਨਹੀਂ। ਸੰਗਤਾਂ ਜਾ ਰਹੀਆਂ ਨੇ ਛੇਵੇਂ ਪਾਤਸ਼ਾਹ ਹਜ਼ੂਰ ਸਾਈਂ ਦੇ ਦੀਦਾਰ ਕਰਨ ਵਾਸਤੇ, ਤੇ ਇੱਕ ਸਿੱਖ ਹੱਥ ਦੇ ਵਿੱਚ ਮੱਖੇ ਹੋਏ ਸ਼ਹਿਦ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਲੈ ਕੇ ਜਾ ਰਿਹਾ। ਰਾਹ ਦੇ ਵਿੱਚ ਮਿਲਾਪ ਹੋਇਆ ਭਾਈ ਕੱਟੂ ਦਾ। ਸੰਗਤਾਂ ਇਹਨਾਂ ਦੇ ਘਰ ਰੁਕਦੀਆਂ ਸੀ ਤੇ ਭਾਈ ਕੱਟੂ ਜੀ ਪੁੱਛਦੇ ਨੇ, ਭਾਈ ਤੇਰੇ ਹੱਥ ਵਿੱਚ ਕੀ ਹੈ? ਕਹਿੰਦਾ ਮੇਰੇ ਹੱਥ ਵਿੱਚ ਮੱਖੀਓਂ ਸ਼ਹਿਦ ਹੈ। ਅੱਛਾ ਭੋਲਿਆ, ਉਹ ਪਿਆਰਿਆ, ਮੇਰਾ ਵੀ ਚਿੱਤ ਕਰ ਪਿਆ ਸ਼ਹਿਦ ਦਾ ਨਾਮ ਸੁਣ ਕੇ ਕਿ 2 ਬੂੰਦਾਂ ਤੂੰ ਮੇਰੀ ਤਲੀ ਦੇ ਉੱਤੇ ਸ਼ਹਿਦ ਦੀਆਂ ਪਾ ਦੇ, ਮੈਂ ਵੀ ਚੱਕ ਕੇ ਵੇਖ ਲਵਾਂ। ਤੇ ਸਿੱਖ ਨੇ ਨਾ ਕਰ ਦਿੱਤੀ, ਕਹਿੰਦਾ ਇਹ ਤੇਰੇ ਲਈ ਨਹੀਂ, ਇਹ ਤੇ ਛੇਵੇਂ ਪਾਤਸ਼ਾਹ ਲਈ ਲੈ ਜਾ ਰਿਹਾ। ਜਦੋਂ ਨਾ ਕੀਤੀ ਭਾਈ ਕੱਟੂ ਨੇ ਤੇ ਕੁਝ ਨਹੀਂ ਆਖਿਆ, ਪਰ ਜਦੋਂ ਉਹ ਸਿੱਖ ਪਹੁੰਚਿਆ ਨਾ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਸ਼ਹਿਦ ਭੇਟਾ ਕੀਤਾ ਤੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਦੇ ਵੱਲੋਂ ਪਿੱਠ ਕਰ ਲਈ। ਜਦੋਂ ਦੂਜੇ ਪਾਸੇ ਹੋਇਆ, ਮਹਾਰਾਜ ਨੇ ਫਿਰ ਪਿੱਠ ਕੀਤੀ, ਮਹਾਰਾਜ ਮੇਰੇ ਗਰੀਬ ਕੋਲੋਂ ਕੀ ਭੁੱਲ ਹੋਈ, ਤੁਸੀਂ ਦਰਸ਼ਨ ਨਹੀਂ ਦੇ ਰਹੇ, ਪਿੱਠ ਕਰ ਰਹੇ ਹੋ। ਸਾਹਿਬ ਕਹਿੰਦੇ ਕੀ ਲਿਆਇਆ? ਜੀ ਸ਼ਹਿਦ ਲਿਆਇਆ। ਜਰਾ ਇਹਦਾ ਢੱਕਣ ਖੋਲ ਕੇ ਤੇ ਵੇਖ। ਢੱਕਣ ਜਦੋਂ ਖੋਲਿਆ, ਉਹਦੇ ਵਿੱਚ ਕੀੜੇ ਚੱਲ ਰਹੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮਹਾਰਾਜ ਸ਼ਹਿਦ ਤੇ ਕਈ ਮਹੀਨੇ, ਸਾਲ ਖਰਾਬ ਨਹੀਂ ਹੁੰਦਾ, ਇਹ ਤੇ ਤਾਜ਼ਾ ਕੱਢ ਕੇ ਲਿਆਇਆ, ਇਹਦੇ ਵਿੱਚ ਕੀੜੇ ਕਿਵੇਂ ਚੱਲ ਪਏ? ਸਾਹਿਬ ਕਹਿੰਦੇ ਕਿਹਦੇ ਲਈ ਲਿਆਇਆ? ਸਤਿਗੁਰੂ ਤੁਹਾਡੇ ਲਈ। ਸਿੱਖਾ ਸਾਡੇ ਲਈ ਲਿਆਇਆ, ਜਦੋਂ ਅਸੀਂ ਮੰਗਿਆ ਉਦੋਂ ਤੇ ਦਿੱਤਾ ਕੋਈ ਨਹੀਂ। ਮਹਾਰਾਜ ਤੁਹਾਡੇ ਲਈ ਲਿਆਇਆ, ਤੁਸੀਂ ਮੰਗੋ ਤੁਹਾਨੂੰ ਨਾ ਦੇਵਾਂ, ਕਿਵੇਂ ਹੋ ਸਕਦਾ ਹੈ? ਤੇ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿਣ ਲੱਗੇ, ਸਿੱਖਾ ਜਦੋਂ ਅਸੀਂ ਤੇਰੇ ਕੋਲੋਂ ਸ਼ਹਿਦ ਮੰਗਿਆ ਨਾ, ਕੱਲਾ ਜ਼ੁਬਾਨ ਰਾਹੀਂ, ਰਸਨਾ ਰਾਹੀਂ ਨਹੀਂ ਮੰਗਿਆ, ਤੇਰੇ ਅੱਗੇ ਤਲੀ ਵੀ ਕੀਤੀ ਸੀ। ਇੱਕਦਮ ਅੱਖਾਂ ਦੇ ਅੱਗੇ ਉਹ ਸੀਨ ਆ ਗਿਆ, ਮਹਾਰਾਜ ਉਹ ਤੁਸੀਂ ਥੋੜੀ, ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ, ਉਹ ਪਿਆਰਿਆ, ਜਦੋਂ ਵੀ ਸਾਡੇ ਪਿਆਰ ਵਾਲਾ ਕੋਈ ਸਿੱਖ ਕਿਸੇ ਕੋਲੋਂ ਕੋਈ ਚੀਜ਼ ਦੀ ਮੰਗ ਕਰਦਾ ਹੈ ਨਾ, ਅਸਲੀਅਤ ਦੇ ਵਿੱਚ ਉਹ ਨਹੀਂ ਮੰਗਦਾ, ਉਹਦੇ ਅੰਦਰ ਬਹਿ ਕੇ ਉਹ ਚੀਜ਼ ਦੀ ਮੰਗ ਮੈਂ ਕਰ ਰਿਹਾ ਹੁੰਨਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੂੰ ਭਾਈ ਕੱਟੂ ਨੂੰ ਇਹ ਸ਼ਹਿਦ ਛਕਾਉਣ ਤੋਂ ਨਾ ਕੀਤੀ, ਫਿਰ ਇੱਥੇ ਵੀ ਪ੍ਰਵਾਨ ਕੋਈ ਨਹੀਂ। ਮਹਾਰਾਜ ਮੇਰੇ ਕੋਲੋਂ ਭੁੱਲ ਹੋਈ, ਮੇਰੀਆਂ ਭੁੱਲਾਂ ਬਖਸ਼ੋ। ਮਹਾਰਾਜ ਕਹਿੰਦੇ ਪਹਿਲੇ ਸ਼ਹਿਦ ਲੈ ਕੇ ਜਾ ਭਾਈ ਕੱਟੂ ਦੇ ਕੋਲ, ਜਦੋਂ ਉਹ ਪ੍ਰਵਾਨ ਕਰਨਗੇ ਫਿਰ ਇੱਥੇ ਪ੍ਰਵਾਨ ਹੋਏਗਾ। ਮਹਾਰਾਜ ਇਹਦੇ ਵਿੱਚ ਤੇ ਕੀੜੇ, ਸਤਿਗੁਰੂ ਕਹਿੰਦੇ ਤੇਰੇ ਵੇਖਣ ਦੇ ਲਈ ਬਣੇ ਨੇ,
ਜਿਉਂ-ਜਿਉਂ ਸ਼ਰਧਾ ਤੇ ਭਾਵਨਾ ਨਾਲ ਭਾਈ ਕੱਟੂ ਵੱਲ ਜਾਏਗਾ ਨਾ, ਤਿਉਂ-ਤਿਉਂ ਇਹ ਕੀੜੇ ਵੀ ਅਲੋਪ ਹੁੰਦੇ ਜਾਣਗੇ। ਦੇਖੋ, ਆਪਣੇ ਨਿਮਾਣੇ ਪੰਨ ਵਾਲੇ ਸਿੱਖਾਂ ਨੂੰ, ਜਿਨ੍ਹਾਂ ਦੇ ਅੰਦਰ ਅਸਲੀਅਤ ਦੇ ਵਿੱਚ ਨਿਮਰਤਾ ਹੈ, ਜਿਨ੍ਹਾਂ ਦੇ ਅੰਦਰ ਅਸਲੀਅਤ ਦੇ ਵਿੱਚ ਗਰੀਬੀ ਹੈ, ਮਹਾਰਾਜ ਨੇ ਕਿੰਨਾ ਮਾਣ ਦਿੱਤਾ ਹੈ, ਕਿੰਨਾ ਮਾਣ, ਕਿ ਪਹਿਲੇ ਆਹ ਚੀਜ਼ ਮੇਰੇ ਉਸ ਨਿਮਾਣੇ ਪੰਨ ਵਾਲੇ ਹਿਰਦੇ ਵਾਲੇ ਗੁਰਸਿੱਖ ਦੇ ਕੋਲ ਪ੍ਰਵਾਨ ਹੋਏਗੀ, ਤਾਂ ਮੇਰੇ ਕੋਲ ਹਾਜ਼ਰੀ ਲੱਗਣੀ ਹੈ। ਇੰਨਾ ਮਾਣ ਦਿੰਦਾ ਹੈ। ਮਾਣ ਵਾਲਿਆਂ ਦੇ ਤੇ ਮਾਣ ਬੜੇ ਹੀ ਬਣਦੇ ਨੇ, ਪਰ ਨਿਮਾਣਿਆਂ ਦਾ ਮਾਣ ਤੇ ਛੇਵਾਂ ਪਾਤਸ਼ਾਹ। ਆਖੋ ਵਾਹਿਗੁਰੂ ਜੀ। ਨਿਮਾਣਿਆਂ ਦੇ ਮਾਣ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ, ਉਹਦੇ ਪਿਆਰੇ ਬਾਬਾ ਦੀਪ ਸਿੰਘ ਜੀ ਨੇ। ਮਾਣ ਵਾਲਿਆਂ ਦੇ ਤੇ ਬੜੇ ਹੀ ਮਾਣ ਬਣ ਜਾਂਦੇ ਨੇ ਜੀ, ਸੱਚੀ ਗੱਲ ਹੈ। ਪਰ ਜਿਹੜਾ ਅੰਦਰੋਂ ਨਿਮਾਣਾ ਹੈ ਨਾ, ਸਭ ਕੁਝ ਹੁੰਦਿਆਂ ਹੋਇਆਂ ਵੀ ਜਿਹੜਾ ਨਿਮਾਣਾ ਬਣ ਜਾਂਦਾ ਹੈ, ਪਾਤਸ਼ਾਹ ਸਾਈਂ ਉਹਨੂੰ ਬੜਾ ਹੀ ਮਾਣ ਦਿੰਦੇ। ਮੈਂ ਕਈ ਵਾਰੀ ਹੈਰਾਨ ਹੁੰਨਾ, ਪਿਓ ਪੁੱਤਰ ਨੇ ਦੋ, ਭਾਈ ਸਾਧੂ ਤੇ ਭਾਈ ਰੂਪਾ, ਨਿਮਾਣਾ ਪਾਨੀ ਇਹਨਾਂ ਅੰਦਰ। ਦੱਸੋ, ਕੋਈ ਬਹੁਤੀ ਕੀਮਤੀ ਚੀਜ਼ ਥੋੜੀ ਹੈ ਕੋਲ ਉਹਨਾਂ ਦੇ। ਬਸ ਖੇਤਾਂ ਵਿੱਚ ਕੰਮ ਕਰਦਿਆਂ ਕਰਦਿਆਂ ਜਿਹੜਾ ਘੜਾ ਟੰਗਿਆ ਸੀ ਦਰਖਤ ਦੇ ਨਾਲ, ਜਦੋਂ ਉਹਦਾ ਪਾਣੀ ਪੀਣ ਲੱਗੇ, ਪਾਣੀ ਬੜਾ ਠੰਡਾ ਲੱਗਾ, ਤੇ ਮਨ ਵਿੱਚ ਇੰਨੀ ਗੱਲ ਆਈ, ਕਿੰਨਾ ਚੰਗਾ ਹੋਵੇ ਜੇ ਇਹ ਠੰਡਾ ਜਲ ਪਹਿਲੇ ਛੇਵਾਂ ਪਾਤਸ਼ਾਹ ਛਕੇ ਜੀ। ਤੇ ਇਹਨਾਂ ਨਿਮਾਣਿਆਂ ਦਾ ਮਾਣ ਮੇਰਾ ਦਾਤਾ, ਇਹਨਾਂ ਨਿਮਾਣਿਆਂ ਦਾ ਮਾਣ ਰੱਖਣ ਵਾਲਾ ਮੇਰਾ ਪਾਤਸ਼ਾਹ ਸਾਈਂ, ਜਦੋਂ ਇਹ ਪਾਣੀ ਦੀ ਪਿਆਸ ਦੇ ਨਾਲ ਬੇਹੋਸ਼ ਹੋ ਕੇ ਡਿੱਗ ਪਏ ਨੇ ਕਿ ਪਹਿਲੇ ਛੇਵੇਂ ਪਾਤਸ਼ਾਹ ਜਲ ਛਕਣਗੇ, ਫਿਰ ਆਪਾਂ ਛਕਣਾ। ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਤਕਰੀਬਨ 30-32 ਕੋਹ ਦਾ ਪੈਂਡਾ ਤੈਅ ਕਰਕੇ ਛੇਵੇਂ ਪਾਤਸ਼ਾਹ ਆਪ ਇਹਨਾਂ ਦੇ ਕੋਲੋਂ ਜਲ ਛਕਣ ਦੇ ਲਈ ਪਹੁੰਚ ਗਏ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਨਿਮਾਣਿਆਂ ਦਾ ਬੜਾ ਹੀ ਉਹ ਮਾਣ ਬਣਦਾ। ਬਸ ਕੋਈ ਅੰਦਰੋਂ ਨਿਮਾਣਾ ਬਣੇ ਤੇ ਸਹੀ, ਪੈਜ ਰੱਖਣ ਵਾਸਤੇ, ਉਹਦੇ ਕਾਰਜ ਸਵਾਰਨ ਵਾਸਤੇ ਆਪ ਪਹੁੰਚ ਜਾਂਦਾ। ਬੰਦਾ ਕਹਿੰਦਾ ਇਹ ਕੰਮ ਇੰਪੋਸੀਬਲ ਹੈ, ਹੋ ਨਹੀਂ ਸਕਦਾ, ਪਰ ਛੇਵਾਂ ਪਾਤਸ਼ਾਹ ਕਹਿੰਦਾ ਤੂੰ ਆਪਣੇ ਅੰਦਰ ਗਰੀਬੀ ਧਾਰਨ ਕਰ ਲੈ, ਅਸਲੀਅਤ ਦੇ ਵਿੱਚ ਨਿਮਾਣਾ ਬਣ ਜਾ, ਦਿਖਾਵੇ ਦੀ ਨਿਮਰਤਾ ਨਾ ਹੋਵੇ, ਅਸਲੀਅਤ ਦੇ ਵਿੱਚ ਤੂੰ ਨਿਮਾਣਾ ਬਣ ਜਾ। ਤੂੰ ਕਹਿੰਦਾ ਇਹ ਕੰਮ ਹੋ ਨਹੀਂ ਸਕਦਾ, ਪਰ ਜਦੋਂ ਤੂੰ ਨਿਮਾਣੇਪਣ ਦੇ ਨਾਲ ਅਰਦਾਸ ਕਰੇਗਾ ਤਾਂ ਸਿੱਖਾ ਮੈਂ ਤੇਰਾ ਕੋਈ ਵੀ ਕੰਮ ਰੋਕਣ ਨਹੀਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਦਰੋਂ ਕੋਈ ਨਿਮਾਣਾ ਬਣੇ। ਮਾਤਾ ਭਾਗ ਭਰੀ ਅੰਦਰੋਂ ਨਿਮਾਣੀ ਸੀ ਨਾ, ਅੰਦਰੋਂ ਨਿਮਾਣੀ ਸੀ ਨਾ। ਛੇਵੇਂ ਪਾਤਸ਼ਾਹ ਲਈ ਪਿਆਰ ਦੇ ਵਿੱਚ ਚੋਲਾ ਬਣਾ ਰਹੀ, ਕਸ਼ਮੀਰ 'ਚ ਬੈਠੀ, ਕਿ ਮਹਾਰਾਜ ਆਉਣ ਤੇ ਇਹ ਮੈਂ ਗਰੀਬਣੀ ਦਾ ਚੋਲਾ ਆਪ ਪ੍ਰਵਾਨ ਕਰਨ, ਆਪ ਪਹਿਨਣ। ਤੇ ਏਡੀ ਨਿਮਰਤਾ ਤੇ ਏਡਾ ਪ੍ਰੇਮ। ਕਈ ਪਿਆਰ ਵਾਲੇ ਇਤਿਹਾਸਕਾਰਾਂ ਨੇ ਲਿਖਿਆ, ਜਿਉਂ-ਜਿਉਂ ਕੱਪੜਾ ਸੀਂਦੀ ਹੈ ਨਾ, ਕੱਪੜੇ ਨੂੰ ਤੋਪਾ ਲਾਉਂਦੀ ਹੈ, ਕੱਪੜਾ ਸੀਂਦੀ ਹੈ, ਇੱਕ ਇੱਕ ਤੋਪੇ ਦੇ ਉੱਤੇ ਕਿੰਨੇ ਕਿੰਨੇ ਬੈਰਾਗ ਦੇ ਹੰਝੂ ਵਗਦੇ ਨੇ। ਛੇਵੇਂ ਪਾਤਸ਼ਾਹ ਇਹ ਚੋਲਾ ਮੈਂ ਬਣਾ ਰਹੀ ਹਾਂ, ਆ ਕੇ ਮੈਂ ਗਰੀਬਣੀ ਦਾ ਚੋਲਾ ਪ੍ਰਵਾਨ ਕਰਿਓ। ਚੋਲਾ ਬਣ ਕੇ ਤਿਆਰ ਹੋਇਆ, ਅਰਦਾਸਾਂ ਨਿਰੰਤਰਤਾਈ ਨਾਲ ਹੋ ਰਹੀਆਂ ਨੇ। ਤੇ ਇਧਰ ਛੇਵਾਂ ਪਾਤਸ਼ਾਹ ਨਿਮਾਣਿਆਂ ਦਾ ਮਾਣ ਸਤਿਗੁਰੂ ਅਕਾਲ ਤਖਤ ਸਾਹਿਬ ਬੈਠੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ, ਬਾਬਾ ਜੀ ਅਸੀਂ ਜਾਣਾ ਹੈ। ਮਹਾਰਾਜ ਕਿੱਧਰ ਜਾਣਾ? ਬਾਬਾ ਜੀ ਇੱਕ ਮਾਈ ਬੜੀ ਭਾਵਨਾ ਦੇ ਨਾਲ ਉਹਨੇ ਸਾਡੇ ਲਈ ਚੋਲਾ ਬਣਾਇਆ। ਜਦੋਂ ਦਾ ਉਹਨੇ ਚੋਲਾ ਤਿਆਰ ਕੀਤਾ ਨਾ, ਸਾਡੇ ਸਰੀਰ ਨੂੰ ਹੋਰ ਕੋਈ ਵੀ ਬਸਤਰ ਚੰਗਾ ਨਹੀਂ ਲੱਗ ਰਿਹਾ, ਹੋਰ ਕੋਈ ਕੱਪੜੇ ਪਾਉਣ ਦਾ ਸਾਡਾ ਚਿੱਤ ਨਹੀਂ ਕਰ ਰਿਹਾ। ਸਾਰਾ ਇਹ ਪ੍ਰਬੰਧ ਕੁਝ ਦਿਨ ਤੁਸੀਂ ਸੰਭਾਲੋ, ਅਸੀਂ ਜਾਣਾ। ਤੇ ਮੇਰੇ ਛੇਵੇਂ ਪਾਤਸ਼ਾਹ ਕਈ ਦਿਨਾਂ ਦਾ ਪੈਂਡਾ ਤੈਅ ਕਰਦੇ ਹੋਏ ਮਾਤਾ ਭਾਗ ਭਰੀ ਦੇ ਕੋਲ ਪਹੁੰਚੇ ਨੇ। ਉਹਦੇ ਕੋਲੋਂ ਉਹਦਾ ਚੋਲਾ ਪ੍ਰਵਾਨ ਕੀਤਾ, ਆਪ ਮਹਾਰਾਜ ਨੇ ਉਹਦਾ ਚੋਲਾ ਪਾਇਆ। ਇਹਨਾਂ ਨਿਮਾਣਿਆਂ ਦਾ ਮਾਣ। ਮੈਂ ਸਿਰਫ ਟੂਕ ਮਾਤਰ ਇਸ਼ਾਰੇ ਦੇ ਰਿਹਾ, ਅੰਦਰੋਂ ਕੋਈ ਨਿਮਾਣਾ ਬਣੇ ਤੇ ਸਹੀ। ਤੇ ਮਾਤਾ ਭਾਗ ਭਰੀ ਦਾ ਕੱਲਾ ਚੋਲਾ ਹੀ ਨਹੀਂ ਪਹਿਨਿਆ ਸਤਿਗੁਰਾਂ ਨੇ, ਮਾਈ ਭਾਗ ਭਰੀ ਦਾ ਅਖੀਰਲਾ ਵੇਲਾ ਵੀ ਆਪ ਸੰਭਾਲਿਆ।
कोई अंदरों निमाणा बन जावे सही, फिर सतगुरु प्यारे ओदी कदी भी पिठ नहीं लगन देंदे। आप हर जगह ते ओदी बौड़ी करदे ने, क्योंकि ओदा सुभाव ही एक है। हर की वडियाई देखो संतो, हर निमाणिया मान देवाए। निमाणिया नूं मान दिवाउंदा ते जेड़ा पहले ही मान लैके बैठा है ओनू थोड़ी मान दिवाएगा। सुनिया ही सी तुसी, अभिमान च ताकत बड़ी बड़ी शक्ति है। वो फरिश्तियां नूं भी प्यारे शैतान बना देंदा है, ते निमरता च भी बड़ी पावर है। वो आम इंसान नूं भी फरिश्ता बना देती है। गुरु भी फिर उन्हां नूं मान देंदा है, मान जेड़े अंदरों निमाणे बन जाते ने। आ मेरे सतगुरां दा बिरद है। एक बार ये पंक्ति पढ़ लो, उस तो बाद जिवें साहिब कृपा करन, करियो कृपा प्यार नाल। हर की वडियाई देखो संतो, हर निमाणिया मान देवाए। हर की वडियाई देखो संतो, हर निमाणिया मान देवाए। ज्यों तरती चरण तले ते ऊपर आवे, त्यों नानक साध जना जगत आण सब पैरी पाए। ज्यों तरती चरण तले ते ऊपर आवे, त्यों नानक साध जना जगत आण सब पैरी पाए। निमाणिया मान देवाए। हर निमाणिया मान देवाए। हर की वडियाई पढ़ो, हर की वडियाई देखो संतो, हर निमाणिया मान देवाए। हर की वडियाई देखो संतो, हर निमाणिया मान देवाए। हर की वडियाई, हर की वडियाई पढ़ो, हर की वडियाई देखो संतो, हर निमाणिया मान देवाए। समाप्ति का समा हो रहा है। बेनती 20 तरीक आ रही है। महीनावारी शुकराना समागम बीबी कौਲਾਂ जी के गुरुद्वारे गुरु हरगोबिंद पातशाह जी का वो अस्थान बाबा अटल राय साहब जी के जो बिल्कुल नाल राती 8 ਤੋਂ 10 हर महीने की 20 तरीक ਨੂੰ ਆਪਾਂ कीर्तन करते हैं। सारियां संगतां ने पहुंचना ही पहुंचना। मेरी बेनती ਜਿਹੜੇ ਜਿਹੜੇ ਰਹਿਣ ਸਬਾਈ 'ਚ ਪਹੁੰਚੇ ਸੀ ਵਖੀਰਾਂ ਘੱਤ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਉਹਨਾਂ ਨੂੰ ਪਤਾ ਹੈ ਕਿ ਉਹ ਇਹੋ ਜਿਹਾ ਜਾਰਾ ਅਸਥਾਨ ਹੈ ਕਿ ਜਿਹੜੀ ਜਿਹੜੀ ਵੀ ਅਰਜੀ ਆਪਾਂ ਲਾਉਣੀ ਹੈ ਨਾ ਪਾਤਸ਼ਾਹ ਸਾਈਂ ਨੇ ਕਬੂਲ ਕਰ ਲੈਣੀ। ਪਿਤਾ ਜੀ ਦਾ ਸਥਾਨ ਵੀ ਹੈ ਤੇ ਧੰਨ ਮਾਤਾ ਕੌਲਾਂ ਜੀ ਜਿਹੜੇ ਭਗਤ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਭਗਤਾਂ ਦਾ ਸਥਾਨ ਹੈ। ਸਾਡੀ ਐਪਲੀਕੇਸ਼ਨ ਹੋ ਸਕਦਾ ਗੁਰੂ ਜੀ ਮੋੜ ਦੇਣ, पर जदों भगतां प्यारियां नूं विचोला पा के एप्लीकेशन लाओगे ना गुरु जी कदी मोड़नगे नहीं। 20 तरीक नूं अपने बंधन कटवाउण वास्ते झोलियां भरवाउण वास्ते सारियां संगतां ने जो बाबा अटल राय साहब दे बिल्कुल नाल बीबी कौਲਾਂ जी दा गुरुद्वारा कौलसर साहब उस जगह ते दर्शन देण दी किरपालता करनी। अपने अपने सब ने गुनाह बख्शवाउणे ने आके ये मेरी बेनती जरूर प्रवान करियो। बाकी जदों भी अमृतसर साहब जिन्नी वारी भी आओ, जदों भी आओ, अपनी अखां नाल ला के तको राम तीरथ रोड ते जो जो सेवावां चल रही हैं, किवें दाता बंदी छोड़ पब्लिक स्कूल चल रहा है, जिस स्कूल विच छोटे तो छोटे बच्चे गुरमत नाल जुड़ रहे ने,
ਤੇ ਛੋਟੇ ਤੋਂ ਛੋਟੇ ਬੱਚੇ CBSE ਦੀ ਪੜ੍ਹਾਈ ਨਾਲ, ਇੰਗਲਿਸ਼ ਦੇ ਨਾਲ ਜੁੜ ਰਹੇ ਨੇ, ਗੁਰਮਤ ਦੀ ਪੜ੍ਹਾਈ ਦੇ ਨਾਲ ਜੋ ਦੁਨਿਆਵੀ ਪੜ੍ਹਾਈ ਦੇ ਨਾਲ ਜੁੜ ਰਹੇ ਨੇ। ਮਨ ਦੀ ਰੀਝ ਏ ਛੋਟੇ ਤੋਂ ਛੋਟੇ ਬੱਚੇ ਜਿੱਥੇ ਇੰਗਲਿਸ਼ ਬੋਲਣ, ਉੱਥੇ ਛੋਟੇ ਤੋਂ ਛੋਟੇ ਬੱਚੇ ਪਿਆਰਿਓ ਗੁਰਬਾਣੀ ਵੀ ਕੰਠ ਕਰਨ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਲੇ ਜੀ। ਪੈਨ ਤੋਂ 10ਵੀਂ ਤੱਕ ਇਹ ਸਕੂਲ ਹੈ। ਆ ਕੇ ਆਪਣੀਆਂ ਅੱਖਾਂ ਨਾਲ ਤੱਕੋ। ਰਾਮ ਤੀਰਥ ਰੋਡ ਦੇ ਉੱਤੇ ਹੀ ਜੋ ਤੁਹਾਡਾ ਸਥਾਨ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਇਸੇ ਕੰਪਲੈਕਸ ਦੇ ਵਿੱਚ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ, ਜਿਹੜੀ ਦਵਾਈ ਬਾਜ਼ਾਰ 100 ਦੀ ਇੱਥੇ 30 ਦੀ ਦਿੱਤੀ ਜਾਂਦੀ ਹੈ। ਲੈਬੋਰਟਰੀ ਦੇ ਜਿੰਨੇ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ ਨੇ। ਕਦੀ ਆ ਕੇ ਵੇਖੋ, ਤੁਹਾਡਾ ਦਿੱਤਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਲਈ ਵਰਤਿਆ ਜਾਂਦਾ। ਇੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ 11 ਤੋਂ 4 ਵਜੇ ਤੱਕ ਲੰਗਰ ਚੱਲਦਾ ਰੋਜ਼ਾਨਾ। 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਇੱਥੇ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈਓ ਗੱਡੀ ਬਣਾਈ ਹੈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੁਹਾਡੀ ਇਹ ਦਿੱਤੀ ਮਾਇਆ, ਤੁਹਾਡਾ ਦਿੱਤਾ ਕਿਣਕਾ ਲੋੜਵੰਦਾਂ ਦੇ ਪੇਟ ਦੇ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਸੇ ਕੰਪਲੈਕਸ ਦੇ ਵਿੱਚ ਹੀ ਪਿਆਰਿਓ ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ ਨਾਲ ਗੁਰਬਾਣੀ ਦੀ ਸੰਥਿਆ, ਇਹ ਸਾਰੇ ਕਾਰਜ ਤੇ ਬੱਚਿਆਂ ਦੀ ਸਿਹਤ ਵੱਲ ਰਵੇ। ਜਿਮ ਦਾ ਪ੍ਰਬੰਧ ਵੀ, ਘੋੜ ਸਵਾਰੀ ਵੀ, ਇਹ ਸਭ ਕੁਝ ਨਿਸ਼ਕਾਮਤਾ ਦੇ ਨਾਲ ਸਿਖਾਇਆ ਜਾ ਰਿਹਾ। ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਇਹ ਗੁਰਮਤ ਦੇ ਪ੍ਰਚਾਰ ਪ੍ਰਸਾਰ ਵਿੱਚ ਹੋਰ ਵਾਧਾ ਹੋਵੇ, ਇਹ ਅਕੈਡਮੀ ਚੱਲ ਰਹੀ। ਆ ਕੇ ਵੇਖੋ। ਇੱਥੇ ਹਰ ਮਹੀਨੇ ਦੀ 26 ਤਰੀਕ ਨੂੰ ਪਿਆਰਿਓ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਸਾਰੀਆਂ ਚੀਜ਼ਾਂ ਬਾਪੂ ਜੀ ਦੀ ਮਿਹਰ ਦਾ ਸਦਕਾ ਚੱਲ ਰਹੀਆਂ ਨੇ, ਤੁਹਾਡੀਆਂ ਸੀਸਾਂ ਨਾਲ ਚੱਲ ਰਹੀਆਂ ਨੇ। ਤੇ ਪਿਆਰਿਓ ਨਾਲ ਦੀ ਜਗ੍ਹਾ ਦਾ ਬਿਲਕੁਲ ਤੁਹਾਨੂੰ ਪਤਾ ਹੀ ਹੈ, ਦੂਸਰਾ ਯੂਨਿਟ ਪੂਰੀ ਤੇਜ਼ੀ ਨਾਲ ਜੋ ਕਾਰਜ ਚੱਲ ਰਹੇ ਨੇ। ਜੋ ਜਿਸ ਜਗ੍ਹਾ ਦੇ ਉੱਤੇ ਜੀ ਦਇਆ ਪ੍ਰਵਾਨ ਪਾਰਕ ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਬਿਮਾਰ ਪੰਛੀਆਂ ਦੇ ਇਲਾਜ ਦਾ ਪੰਜਾਬ ਵਿੱਚ ਪਹਿਲਾ ਹਸਪਤਾਲ ਬਣਨਾ ਹੈ। ਸਰਾਂ ਵੀ ਬਣਨੀ, ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਜਿਹੜਾ ਬਾਪੂ ਜੀ ਨੇ ਦਿੱਤਾ ਹੈ ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਪਰ, ਜਿੱਥੇ ਸਕੂਲ, ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। 2 ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੁਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਨਵੀਂ ਜਗ੍ਹਾ ਦੀ ਅਜੇ ਰਜਿਸਟਰੀ ਹੋਣੀ ਹੈ। ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਤੁਸੀਂ ਪਰਿਵਾਰਕ ਮੈਂਬਰ ਹੋ ਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ। 2500 ਰੁਪਏ 1 ਗਜ ਦੀ ਸੇਵਾ ਹੈ। 1-1, 2-2, 5-5 ਗਜ ਦੀ ਸੇਵਾ ਵੀ ਕਰਿਓ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ ਹੈ, ਸਕਰੀਨਸ਼ਾਟ ਲੈ ਲਓ ਕਿ ਇੰਨੀ ਸੇਵਾ ਭਾਵੇਂ 50 ਰੁਪਏ ਨੇ, 100 ਰੁਪਏ, 200 ਰੁਪਏ, ਮੈਂ ਕਹਿੰਦਾ 500, 1000, 10,000 ਜਿੰਨਾ ਵੀ ਮਹੀਨੇ ਦਾ ਤੁਸੀਂ ਕੱਢ ਸਕਦੇ ਹੋ। ਆਪ ਜੀ ਆਪਣੀ ਸੇਵਾ ਹਰ ਮਹੀਨੇ ਇਹ ਟਰਸਟ ਦੇ ਅਕਾਊਂਟ ਦੇ ਵਿੱਚ ਪਾਇਆ ਕਰੋ। ਇਹ ਮੇਰੀ ਬੇਨਤੀ ਪ੍ਰਵਾਨ ਜ਼ਰੂਰ ਕਰਿਓ। ਗੁਰੂ ਕਿਰਪਾ ਕਰੇ, ਕਿਉਂਕਿ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ ਨਾ, ਫਿਰ 113 ਯੂਨਿਟ ਕੀ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਮੈਂ 113 ਯੂਨਿਟ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਤੇ ਆਪ ਜੀ ਆਪਣੀ ਸੇਵਾ ਸਾਨੂੰ ਪੇਟੀਐਮ, ਗੂਗਲ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਤੇ ਆ ਰਹੇ ਨੇ। ਮਹੀਨਾਵਾਰੀ ਜਿਨ੍ਹਾਂ ਨੇ ਡੋਨਰ ਬਣਨਾ ਹੈ, ਆਪ ਜੀ ਪੱਕੇ ਮਹੀਨਾਵਾਰੀ ਡੋਨਰ ਵੀ ਮਹਾਰਾਜ ਜੀ ਦੀ ਮਿਹਰ ਦਾ ਸਦਕਾ ਬਣ ਸਕਦੇ ਹੋ। ਬਾਕੀ ਜਿਨ੍ਹਾਂ ਨੂੰ ਕਿਤਾਬ ਚਾਹੀਦੀ ਹੋਵੇ, ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਜਿਹੜੀਆਂ ਵੀ ਸੰਗਤਾਂ ਇਹ ਕਿਤਾਬ ਪੜ੍ਹ ਰਹੀਆਂ ਨੇ ਨਾ, ਉਹਨਾਂ ਨੂੰ ਜੀਵਨ ਵਿੱਚ ਚੱਲਣ ਦੀਆਂ ਬੜੀਆਂ ਸੜਕਾਂ ਮਿਲ ਰਹੀਆਂ। ਬੜੇ ਉਹ ਮੋਟੀਵੇਟ ਹੋ ਰਹੇ ਨੇ, ਕਹਿੰਦੇ ਜਿਵੇਂ ਸਾਡੇ ਡੋਲਦੇ ਹੋਏ ਮਨ ਨੂੰ ਸਹਾਰਾ ਮਿਲ ਰਿਹਾ ਨਾ, ਉਦਾਂ ਹੋ ਰਿਹਾ। ਤੇ ਇਹ ਕਿਤਾਬ ਵੀ ਜਿਨ੍ਹਾਂ ਨੂੰ ਚਾਹੀਦੀ ਹੋਵੇ, ਇਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ। ਆਪ ਜੀਆਂ ਨੇ ਇਹ ਕਿਤਾਬ ਮੰਗਵਾ ਕੇ ਜੋ ਗੁਰਮਤ ਦੇ ਪ੍ਰਚਾਰ ਪ੍ਰਸਾਰ ਵਿੱਚ ਹੋਰ ਵਾਧਾ ਕਰਨਾ ਜੀ। ਕੱਲ ਦੇ ਦੀਵਾਨ ਦੇ ਵਿੱਚ ਫਿਰ ਸਤਿਗੁਰੂ ਤੁਹਾਡੇ ਦੀਦਾਰ ਕਰਾਉਣ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ ਕੋਲੋਂ ਆਗਿਆ ਮੰਗਦੇ ਹਾਂ। ਕੱਲ ਦੇ ਦੀਵਾਨ ਵਿੱਚ ਫਿਰ ਤੁਹਾਡੇ ਦਰਸ਼ਨ ਹੋਣ। ਪਿਆਰ ਸੇ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਫਤਿਹ।